ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਖਬਰਾਂ ਪੰਜਾਬ ਅਤੇ ਭਾਰਤ ਦੇ ਨਾਲ ਸੰਬੰਧਿਤ ਹੁੰਦੀਆਂ ਨੇ। ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ। ਜੀਕੇ ਤਨੂਤਾ, ਕ੍ਰਿਸ਼ਨ ਤਨੂਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, परमजीत कौर रंगी वेकाविल, हरनेक सिंह पावला इंडियन कुजीन वाले, रेंटन तो GN ल्यूब, ट्रक वॉश ऑयल चेंज, एयर ब्रेक्स का तसली बख्श काम करवाने के लिए कॉल निम्मा सहोता। नवे पुराने टायर भी इतों लै सकते हो। लोकेशन सेंटा लेदला दी है। नंबर है 209 277 0113। बूटा सिंह राणीपुर फ्रिजनो। स्पॉन्सर्स का तह दिलों धन्यवाद है ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਪੈਸ਼ਲ ਤੌਰ ਤੇ ਯੋਗਦਾਨ ਪਾਉਂਦੇ ਨੇ। ਸੋ ਹੁਣ ਰੁਖ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲਾਂ ਸਵਾਗਤ ਕਰੀਏ ਮਿੰਟੂ ਜੀ ਦਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਹੁਣ ਗਵਰਨਰ ਸਾਹਿਬ ਨੂੰ ਮਿਲੇ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਈ ਕੁਝ ਆਖਿਆ, ਜਰਾ ਚਾਨਣਾ ਪਾਇਓ ਤਾਂ। ਦੇਖੋ ਗੱਲ ਇਹ ਆ ਕਿ ਗੁਰਪ੍ਰੀਤ ਜੀ, ਹੁਣ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਪਾਣੀ ਜਦੋਂ ਪਤਨਾ ਤੋਂ ਲੰਘ ਗਿਆ, ਹੁਣ ਪ੍ਰਧਾਨ ਸਾਹਿਬ ਉਸ ਪਾਣੀ ਨੂੰ ਮੋੜਨ ਨੂੰ ਫਿਰਦੇ ਨੇ। ਜਦੋਂ ਸਮਾਂ ਬੀਤ ਜਾਵੇ, ਸਹੀ ਸਮੇਂ ਤੇ ਨਿਰਣੇ ਨਾ ਸਹੀ ਲੈ ਜਾ ਸਕਣ, ਤਾਂ ਫਿਰ ਇੱਕ ਦਿਨ ਜੋ ਤੁਹਾਡੇ ਸਾਹਮਣੇ ਪਰਿਸਥਿਤੀਆਂ ਹੁੰਦੀਆਂ ਨੇ ਨਾ, ਉਹ ਨਿਰਣਿਆਂ ਕਰਕੇ ਹੀ ਤੁਹਾਡੇ ਸਾਹਮਣੇ ਹੁੰਦੀਆਂ ਨੇ। ਇਹ ਦੋਏ ਚੀਜ਼ਾਂ ਨੇ ਕਿ ਤੁਸੀਂ ਸਮਾਂ ਵਿਹਾਇਆ, ਦੂਜਾ ਕਿ ਤੁਸੀਂ ਸਹੀ ਸਮੇਂ ਤੇ ਸਹੀ ਨਿਰਣਾ ਨਹੀਂ ਲਿਆ। ਮਤਲਬ ਇਹ ਚੀਜ਼ ਸਪਸ਼ਟ ਹੈ ਕਿ ਇਹ ਅੱਜ ਨੌਬਤ ਜੇਕਰ ਆਈ ਹੈ SGPC ਤੇ ਖੁਦ ਉਹਨਾਂ ਨੂੰ ਗਵਰਨਰ ਹਾਊਸ ਦੇ ਵਿੱਚ ਜਾ ਕੇ ਇਹ ਇਲਤਜਾ ਕਰਨੀ ਪੈ ਰਹੀ ਆ ਕਿ ਭਾਈ ਇਹ ਜਿਹੜਾ ਬਿੱਲ ਆਏਗਾ ਤੁਹਾਡੇ ਕੋਲ, ਤੁਹਾਡੇ ਟੇਬਲ ਪਰ ਆਏਗਾ, ਤੁਸੀਂ ਕਿਰਪਾ ਕਰਕੇ ਬਈ ਇਹਦੇ ਤੇ ਸਾਈਨ ਨਾ ਕਰਿਓ। ਆਹੀ ਆ ਨਾ, ਹੋਰ ਤਾਂ ਕੋਈ ਮਾਇਨਾ ਹੀ ਨਹੀਂ ਹੈ ਇਹਦਾ। ਮਤਲਬ ਤੇ ਇਹੋ ਨਿਕਲਦਾ ਕਿ ਗਵਰਨਰ ਸਾਹਿਬ ਨੂੰ ਹੁਣ ਜਾ ਕੇ ਗਵਰਨਰ ਨੂੰ ਹੁਕਮ ਤਾਂ ਕਰਨੋਂ ਰਹੇ, ਬਈ ਅਸੀਂ SGPC ਵਾਲੇ ਆ, ਗੱਲ ਸੁਣ ਪ੍ਰਹੁਤ, ਏਦਾਂ ਕਰ ਬਈ, ਤੇਰੇ ਕੋਲ ਬਿੱਲ ਜੇ ਆਉਣਗੇ ਤੂੰ ਏਦਾਂ ਕਰ, ਨਹੀਂ ਕਰਨੇ ਯਾਰ, ਏਦਾਂ ਨਹੀਂ ਹੈ। ਤਾਂ ਜੋ ਗੱਲ ਅਧਿਕਾਰ ਖੇਤਰ ਦੀ ਹੁੰਦੀ ਹੈ ਤਾਂ ਉੱਥੇ ਜਾ ਕੇ ਤੁਹਾਨੂੰ ਆਪਣਾ ਮੈਮੋਰੰਡਮ ਹੀ ਦੇਣਾ ਪੈਂਦਾ, ਮੰਗ ਪੱਤਰ ਦੇਣਾ ਪੈਂਦਾ, ਜਾਂ ਅਪੀਲ ਕਰਨੀ ਪੈਂਦੀ ਹੈ ਕਿ ਆ ਕੁਛ ਕੀਤਾ ਜਾਣਾ ਚਾਹੀਦਾ। ਸੋ ਦੈਟ ਹੁਣ ਮਤਲਬ ਇਹ ਜਿਹੜਾ ਸਾਰਾ ਕੁਝ ਹੋ ਰਿਹਾ, ਮੈਂ ਇਹਦੇ ਪਿੱਛੇ ਇਹਨਾਂ ਨੂੰ ਜ਼ਿੰਮੇਵਾਰ ਗਿਣਦਾ, ਕਿਉਂਕਿ ਬਹੁਤ ਸਮਾਂ ਤੁਸੀਂ ਗਵਾ ਲਿਆ ਸੀ। ਪਰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਤਤਕਾਲੀ ਸਨ, ਵੈਸੇ ਉਹਨਾਂ ਨੇ ਅੱਜ ਅੱਛਾ ਖਾਸਾ ਤੁਹਾਨੂੰ ਪਤਾ ਹੀ ਹੈ ਨਾ, ਕਾਫੀ ਕੁਝ ਦੱਸਿਆ ਅੱਜ PC ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਸੀਗਾ ਕਿ ਆਪਣਾ ਟੈਲੀਵਿਜ਼ਨ ਚੈਨਲ ਖੜਾ ਕਰੋ, ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਹੀ ਕਹਿੰਦੇ ਕਿ ਭਾਈ ਕਹਾਣੀ ਖਰਾਬ ਹੋਣ ਜਾ ਰਹੀ ਆ, ਜਾਂ ਤੇ ਆਪਣਾ ਇੱਕ ਚੈਨਲ ਸਰੈਂਡਰ ਕਰ ਦਿਓ ਸਿੱਖ ਸਾਧ ਸੰਗਤ ਅੱਗੇ, ਜੀ ਨਾਲੇ ਤੁਸੀਂ ਬਚੋਗੇ ਨਾਲੇ ਅਸੀਂ ਬਚਾਂਗੇ। ਆਪਣਾ ਇੱਕ ਚੈਨਲ, ਇਹਨਾਂ ਦਾ ਇੱਕ ਧਾਰਮਿਕ ਚੈਨਲ ਚੱਲਦਾ, ਤੁਹਾਨੂੰ ਪਤਾ ਹੀ ਹੈ, ਪੰਜਾਬ 'ਚ 24 ਘੰਟੇ ਚੱਲਦਾ ਹੈ, ਬਾਹਰ ਪਤਾ ਨਹੀਂ ਚੱਲਦਾ ਹੈ ਕਿ ਨਹੀਂ। ਤਾਂ ਇਸ ਤਰ੍ਹਾਂ ਮਤਲਬ ਕਿ ਕੁਝ ਕੀਤਾ ਜਾ ਸਕਦਾ ਸੀ। ਜੇ ਨਹੀਂ ਤਾਂ ਤੁਸੀਂ ਸਿੱਖ ਸੰਗਤ ਦੇ ਅੱਗੇ ਇਹ ਪ੍ਰਪੋਜ਼ਲ ਰੱਖ ਸਕਦੇ ਸੀ ਕਿ ਕੋਈ ਵੀ ਉਦਮੀ, ਕੋਈ ਵੀ ਸਿੱਖ ਕਾਰੋਬਾਰੀ ਆਵੇ ਕਿ ਅਸੀਂ ਇੱਕ ਬਈ ਆਪਣਾ ਸਿੱਖ ਚੈਨਲ ਲੈ ਕੇ ਆਈਏ, ਜਿਹਦੇ ਵਿੱਚ ਸਿੱਖ ਮਾਮਲਾਤ ਜਿਹੜੇ ਆ, ਸਿੱਖ ਮਸਲੇ ਜਿਹੜੇ ਆ ਉਹ ਵੀ ਉਭਾਰੇ ਜਾਣ, ਤੇ ਇੱਕ ਗੁਰਬਾਣੀ ਟੈਲੀਕਾਸਟ ਲਾਈਵ ਜਿਹੜਾ ਹੈ। ਉਸ ਤੋਂ ਇਲਾਵਾ ਕਿੰਨੇ ਸਮਾਗਮ ਹੁੰਦੇ ਆ SGPC ਦੇ ਇੱਕ ਸਾਲ 'ਚ, ਮੈਨੂੰ ਦੱਸੋ ਗੁਰਪ੍ਰੀਤ ਜੀ। ਮਤਲਬ ਕਿ ਹੋਲਾ ਮਹੱਲਾ ਤੋਂ ਲੈ ਕੇ ਵਿਸਾਖੀ ਤੱਕ ਕਿੰਨੇ ਹੁੰਦੇ ਨੇ, ਜੇ ਆਪਾਂ ਦੇਖੀਏ ਤਾਂ ਸਾਰੇ ਸਮਾਗਮ ਕਵਰ ਕੀਤੇ ਜਾ ਸਕਦੇ ਆ ਬਕਾਇਦਾ। ਉਹਨਾਂ ਵਾਸਤੇ ਬਹੁਤ ਅੱਛੇ, ਮਤਲਬ ਕਿ ਤੁਹਾਨੂੰ ਕੋਈ ਖਰਾਬ ਸਪਾਂਸਰ ਵੀ ਨਹੀਂ, ਅੱਛੇ ਸਪਾਂਸਰ ਮਿਆਰੀ ਉਹ ਮਿਲ ਜਾਣੇ ਸੀਗੇ। ਜੀ ਤਾਂ ਸਾਰਾ ਕੁਝ ਕੀਤਾ ਜਾ ਸਕਦਾ ਸੀ। ਹੁਣ ਇਹਨਾਂ ਨੂੰ ਮੌਕਾ ਮਿਲ ਗਿਆ, ਭਗਵੰਤ ਮਾਨ ਹੋਰਾਂ ਨੂੰ, ਇਹ ਆ ਗਏ ਉਸ ਰਸਤੇ ਤੇ ਆ ਗਏ ਨੇ, ਜਿਹੜਾ ਰਸਤਾ ਹਾਲੇ ਤਾਂ ਬਹੁਤ ਸਾਰੇ ਸਿੱਖਾਂ ਨੂੰ ਵੀ ਸ਼ਾਇਦ ਇੱਕ ਗਫਲਤ ਦਿਖਾ ਰਿਹਾ ਹੈ
ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੇ ਰਿਜ਼ਲਟ ਬੜੇ ਮਾੜੇ ਨਿਕਲ ਸਕਦੇ ਨੇ, ਕਿਉਂਕਿ ਅੱਜ ਤੱਕ ਸਿੱਖਾਂ ਦੇ ਇਸ ਜਿਹੜਾ ਹੈਗਾ ਕੇਂਦਰੀ ਐਕਟ, ਇਹਦੇ ਵਿੱਚ ਵੜ ਕੇ ਕਿਸੇ ਨੇ ਸੋਧ ਨਹੀਂ ਸੀ ਕੀਤੀ, ਨਾ ਹੀ ਨਹਿਰੂ ਤਾਰਾ ਸਿੰਘ ਪੈਕਟ ਦਾ ਉਲੰਘਣ ਹੋਇਆ ਸੀ। ਇਹ ਦੋਵੇਂ ਚੀਜ਼ਾਂ ਆਪਾਂ ਵੇਖ ਰਹੇ ਹਾਂ। ਤਾਂ ਆਉਣ ਵਾਲਾ ਸਮਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ, ਪਰ ਇਹ ਸਮਾਂ ਬਣਿਆ ਕਿਉਂ, ਇਹ ਪਰਿਸਥਿਤੀ ਬਣੀ ਕਿਉਂ, ਇਹ ਤੁਹਾਨੂੰ ਭਾਈ ਖੁਦ ਨੂੰ ਸਵੈ ਚਿੰਤਨ ਕਰਕੇ ਵੇਖਣਾ ਪਏਗਾ ਕਿ ਹਾਂ ਇਹ ਚੀਜ਼ਾਂ ਇਸ ਕਰਕੇ ਵਾਪਰੀਆਂ। ਸੋ ਇਸ ਕਰਕੇ ਹੁਣ ਇਹਨਾਂ ਨੇ ਟਾਈਮ ਲਿਆ। ਇਹ ਤੇ ਸਾਫ਼ ਆ ਜਿਸ ਤਰ੍ਹਾਂ ਦਾ ਮਾਹੌਲ ਆ ਨਾ ਗੁਰਪ੍ਰੀਤ ਸਿੰਘ ਜੀ, ਕਿ ਗਵਰਨਰ ਕਿਸੇ ਵੀ ਬਿੱਲ ਤੇ ਛੇਤੀ ਕੀਤਿਆਂ ਮੈਨੂੰ ਨਹੀਂ ਲੱਗਦਾ ਸਾਈਨ ਪਾ ਦੂਗਾ। ਜਿੱਦਾਂ ਮਤਲਬ ਡੀਜੀਪੀ ਵਾਲਾ ਉੱਥੇ ਵੀ ਗਰਾਰੀ, ਵੀਸੀ ਵਾਲਾ ਉੱਥੇ ਤੇ ਪੱਕੀ, ਉੱਥੇ ਗਰਾਰੀ ਛੱਡੋ, ਉੱਥੇ ਤੇ ਗਰਾਰਾ, ਉਹ ਵੀ ਲਾਲ ਗਰਾਰਾ। ਜੀ ਜੀ। ਤੇ ਇਹ ਤਾਂ ਕਦੇ ਵੀ ਨਹੀਂ ਗਵਰਨਰ ਸਾਹਿਬ, ਕਿਉਂਕਿ ਇਹਦੇ ਤੇ ਲਈ ਜਾਏਗੀ ਕਾਨੂੰਨੀ ਰਾਏ, ਤੇ ਕਾਨੂੰਨੀ ਰਾਏ ਦੇ ਵਿੱਚ ਮੈਨੂੰ ਲੱਗਦਾ ਕਿ ਮਾਮਲਾ ਡਿਸਪਿਊਟਡ ਹੀ ਬਣੇਗਾ। ਸੋ ਇਸ ਕਰਕੇ ਜਿੰਨੇ ਵੀ ਇਹਨਾਂ ਨੇ ਬਿੱਲ ਲਿਆਂਦੇ ਨੇ, ਜਿਹੜਾ ਮਤਾ ਹੈ ਉਹ ਤਾਂ ਮਤਾ ਹੀ ਰਹਿ ਗਿਆ। ਜਿਵੇਂ ਆਰਡੀਐਫ ਦੇ ਖਿਲਾਫ ਇਹਨਾਂ ਨੇ ਮਤਾ ਲਿਆਂਦਾ ਰੋਕਣ ਦਾ, ਉਹ ਚਲੋ ਇੱਕ ਅੱਛਾ ਕਦਮ ਆ, ਪਰ ਬਾਕੀ ਜਿਹੜੇ ਬਿੱਲ ਆ ਉਹ ਸਾਰੇ ਰੁਕਣੇ ਹੀ ਰੁਕਣੇ ਆ, ਉਹ ਰੁਕਣੇ ਆ। ਜੇ ਨਹੀਂ ਤਾਂ ਫਿਰ ਐਸਜੀਪੀਸੀ ਉਹਨੂੰ ਕਾਨੂੰਨੀ ਤੌਰ ਤੇ ਚੈਲੰਜ ਵੀ ਕਰ ਸਕਦੀ ਹੈ। ਉਹਦੇ ਵਾਸਤੇ ਵੀ ਤਾਂ ਫਿਰ ਆਜ਼ਾਦ ਹੈ ਨਾ ਐਸਜੀਪੀਸੀ, ਇੱਕ ਕਾਨੂੰਨੀ ਲੜਾਈ ਵੀ ਵਿੱਢੀ ਜਾ ਸਕਦੀ ਹੈ। ਸੋ ਬਾਹਰ ਆ ਕੇ ਧਾਮੀ ਸਾਹਿਬ ਨੇ ਥੋੜਾ ਜਿਹਾ ਬਰੀਫ ਇੱਕ ਆਪਣਾ ਇੰਟਰਵਿਊ ਵੀ ਦਿੱਤਾ ਹੈ, ਕੋਈ ਵੱਡਾ ਇੰਟਰਵਿਊ ਨਹੀਂ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਫਿਰ ਉਹ ਸਾਰੀਆਂ ਗੱਲਾਂ ਦੁਹਰਾਈਆਂ ਨੇ। ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੁਣ ਜ਼ਿਆਦਾ ਦੁਹਰਾਉਣ ਦੇ ਨਾਲ ਤਾਂ ਚੀਜ਼ਾਂ ਠੀਕ ਨਹੀਂ ਹੋਣੀਆਂ। ਤਾਂ ਭਗਵੰਤ ਮਾਨ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ, ਇਹਨਾਂ ਨੂੰ ਰੋਕਣ ਵਾਸਤੇ ਤਾਂ ਹੁਣ ਇਹੀ ਹੈ ਕਿ ਚਲੋ ਇਹ ਪਹਿਲਾ ਸਟੈਪ ਗਏ ਨੇ, ਪਰ ਦੂਸਰਾ ਸਟੈਪ ਹੋ ਸਕਦਾ ਹੈ ਕਿ ਇਹਨਾਂ ਨੂੰ ਕਾਨੂੰਨੀ ਲੜਾਈ ਦੇ ਵਿੱਚ ਝੁਕਣਾ ਪਵੇ। ਇਹ ਜ਼ਰੂਰੀ ਆ, ਪਰ ਇਹ ਹੋਇਆ ਇਸੇ ਕਰਕੇ ਆ ਕਿਉਂਕਿ ਬਹੁਤ ਸਮਾਂ ਇਹਨਾਂ ਨੇ ਗਵਾਇਆ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਹੈ ਜੀ। ਸੋ ਵੇਖਦੇ ਆ ਹੁਣ ਇਹਨਾਂ ਬਿੱਲਾਂ ਨੂੰ ਲੈ ਕੇ ਹੁੰਦਾ ਕੀ ਹੈ। ਸੋ ਰੁਕ ਕਰੀਏ ਜਗਰਾਉਂ ਦਾ। ਅੱਜ ਸੁਖਪਾਲ ਖਹਿਰਾ ਹੋਣੀ ਉੱਥੇ ਇਕੱਠ ਕੀਤਾ ਸੀ, ਕਹਿੰਦੇ ਕੋਠੀ ਵਾਲਾ ਮਸਲਾ ਵੀ ਹੱਲ ਹੋ ਗਿਆ, ਪਰ ਸਿਹਰਾ ਲੈਣ ਦਾ ਫੇਰ ਰੌਲਾ ਪੈ ਰਿਹਾ। ਸਿਹਰਾ ਕੌਣ ਲੈ ਗਿਆ ਜੀ? ਕਰਿਓ ਤਾਂ ਚਾਨਣਾ ਪਾਇਓ ਜ਼ਰਾ ਇਹਦੇ ਤੇ। ਦੇਖੋ ਗੱਲ ਇਹ ਆ ਕਿ ਸਿਹਰੇ ਦੀ ਲੜਾਈ ਵੀ ਬੜੀ ਭੈੜੀ ਆ। ਸਿਹਰੇ 'ਚ ਸਿਰ ਫਸਾਉਣ ਵਾਲੇ ਕਈ ਹੁੰਦੇ ਆ। ਚਲੋ ਉਹ ਹਰੇਕ ਗੱਲ ਤੇ ਆਪਾਂ ਨਹੀਂ ਕਰ ਸਕਦੇ। ਜਿਹਨੇ ਕੰਮ ਕੀਤਾ ਹੁੰਦਾ ਜੇ ਸਿਹਰਾ ਲੈ ਵੀ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ। ਨੋ ਡਾਊਟ ਇਹਨਾਂ ਨੇ ਆਵਾਜ਼ ਬੁਲੰਦ ਕੀਤੀ, ਪਰ ਇਹ ਆਵਾਜ਼ ਕਿਸੇ ਇੱਕ ਪੰਜਾਬੀ ਨੇ ਬੁਲੰਦ ਨਹੀਂ ਕੀਤੀ। ਹਾਂ ਠੀਕ ਹੈ, ਜਿਹੜੇ ਵੱਡੇ ਫੇਸ ਹੁੰਦੇ ਆ ਬਈ ਉਹਨਾਂ ਨੂੰ ਕ੍ਰੈਡਿਟ ਵੀ ਵੱਡਾ ਜਾਂਦਾ। ਗੁਰਪ੍ਰੀਤ ਜੀ ਤੁਹਾਡੇ ਵਰਗੇ ਕਿੰਨੇ ਹੋਣਗੇ ਮੀਡੀਆ ਕਰਮੀ ਜਿਨ੍ਹਾਂ ਨੇ ਆਪੋ ਆਪਣੇ ਮੰਚ ਤੇ ਆਵਾਜ਼ ਚੁੱਕੀ ਹੋਏਗੀ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਸੁਖਪਾਲ ਸਿੰਘ ਖਹਿਰਾ ਇੱਕ ਫੇਸ ਨੇ, ਆਪੋਜੀਸ਼ਨ ਦਾ ਇੱਕ ਫੇਸ ਨੇ, ਸੋ ਕ੍ਰੈਡਿਟ ਵੀ ਉਹਨਾਂ ਵੱਡਾ ਉਹਨਾਂ ਨੂੰ ਹੀ ਜਾਏਗਾ ਜਿੰਨਾ ਵੱਡਾ ਫੇਸ ਹੈ। ਤਾਂ ਗੱਲ ਇਹ ਆ ਕਿ ਸਾਰਿਆਂ ਨੇ ਹਿੱਸਾ ਪਾਇਆ। ਦੇਖੋ ਲਾਹਨਤ ਬੜੀ ਸੀ ਸਾਡੇ ਵਾਸਤੇ, ਜਿਹੜੇ ਸਾਡੇ ਐਨਆਰਆਈ ਭੈਣ ਭਰਾ ਸਾਡੇ ਵਾਸਤੇ ਹਰੇਕ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਨੇ, ਚਾਹੇ ਉਹ ਕਿਸਾਨੀ ਅੰਦੋਲਨ ਹੋਵੇ, ਚਾਹੇ ਕੋਵਿਡ ਹੋਵੇ, ਚਾਹੇ ਜ਼ਿਆਤੀ ਤੌਰ ਤੇ ਰਿਸ਼ਤੇਦਾਰੀ ਦੇ ਵਿੱਚ ਸਾਨੂੰ ਕੋਈ ਲੋੜ ਹੋਵੇ, ਕਿਸੇ ਵੇਲੇ ਕੋਈ ਯਾਰੀ ਦੋਸਤੀ ਦੇ ਵਿੱਚ ਕੋਈ ਮੁਸੀਬਤ ਹੋਵੇ, ਬਾਂਹ ਫੜ ਲੈਂਦੇ ਨੇ। ਜੇ ਉਹਨਾਂ ਦੇ ਕੋਲ ਹੀ ਨਹੀਂ ਤੇ ਫਿਰ ਤੇ ਉਹਨਾਂ ਨੇ ਕੀ ਬਾਂਹ ਫੜਨੀ? ਜਿਹੜੇ ਸੈੱਟ ਨੇ ਉਹ ਬੌੜਦੇ ਨੇ। ਇਹ ਸਾਡੇ ਲਈ ਇੱਕ ਲਾਹਨਤ ਸੀ ਕਿ ਜੇ ਇਸ ਤਰ੍ਹਾਂ ਸ਼ਰੇਆਮ ਕੋਈ ਪੋਲੀਟੀਕਲ ਧਿਰ ਉਹਦਾ ਇੱਕ ਕੋਈ ਪੁਰਜ਼ਾ ਆ ਕੇ ਇਹ ਕੋਠੀ ਵੱਲ ਜਾਂਦੀ ਤੇ ਲਾਹਨਤ ਵਾਲੀ ਗੱਲ ਸੀ। ਹਾਲਾਂਕਿ ਮੀਡੀਆ ਦਾ ਇੱਕ ਵੱਡਾ ਹਿੱਸਾ ਉਹ ਗੂੰਗਾ ਵੀ ਬਣ ਗਿਆ, ਬੋਲਾ ਵੀ ਬਣ ਗਿਆ ਤੇ ਬੇਸ਼ਰਮ ਵੀ ਬਣ ਗਿਆ। ਸੁਖਪਾਲ ਸਿੰਘ ਖਹਿਰਾ ਨੇ ਲਾਈ ਬਹੁਤ ਆ, ਪਰ ਕੀ ਉਹ ਗੱਲਾਂ ਝੂਠੀਆਂ ਨੇ? ਤੁਸੀਂ ਮੈਨੂੰ ਦੱਸੋ। ਸੱਚ ਨੇ ਕਿ ਬੀਬੀ ਮਾਣੂਕੇ ਦੀ ਪ੍ਰੈਸ ਕਾਨਫਰੰਸ ਕਵਰ ਕੀਤੀ ਜਾਂਦੀ ਹੈ, ਐਨ ਟਿਚ ਬਟਨ ਦੇ ਵਾਂਗੂ ਕੈਮਰੇ ਕੜਕ 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 ਖੁੱਲਦੇ ਆ ਜੀ ਜੀ। ਪਰੰਤੂ ਜਦੋਂ ਜਿਹੜੀ ਬੀਬੀ ਕੁਲਦੀਪ ਕੌਰ ਆ, ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਤੁਹਾਨੂੰ ਪਤਾ ਕੈਮਰੇ ਸੁਸਰੀ ਵਾਂਗੂ ਸੌ ਜਾਂਦੇ ਨੇ। ਅੱਗੇ ਉਹ ਮਾਈਕ ਚੱਕ ਲੈ ਜਾਂਦੇ ਨੇ ਜੀ, ਮਾਈਕ ਚੱਕ ਲੈਂਦੇ ਜਾਂਦੇ। ਉਹ ਕਿੱਡੀ ਬੇਸ਼ਰਮੀ ਵਾਲੀ ਗੱਲ ਆ। ਸੁਖਪਾਲ ਸਿੰਘ ਖਹਿਰਾ ਚਲੋ ਠੀਕ ਹੈ, ਗਰਮ ਲਹਿਜੇ ਦਾ ਸਿਆਸਤਦਾਨ ਆ, ਉਹਨਾਂ ਨੂੰ ਵੀ ਆਪਣਾ ਲਹਿਜਾ ਥੋੜਾ ਜਿਹਾ ਸ਼ਾਲੀਨ ਕਰਨ ਦੀ ਜ਼ਰੂਰਤ ਹੈ, ਲਿਆਕਤ ਥੋੜੀ ਜਿਹੀ ਹੋਰ ਉਹਨਾਂ ਨੂੰ ਲਿਆਉਣੀ ਪਊਗੀ। ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ ਹੁੰਦੀਆਂ। ਗੱਲ ਇਹ ਆ ਕਿ ਬਈ ਪਰ ਜੋ ਸੱਚ ਹੈ ਤੇ ਸੱਚ ਹੈ ਨਾ। ਖਬਰ ਜੇ ਕਰਕੇ ਲੈ ਜਾਣੀ ਹੈ ਤੇ ਅੱਗੇ ਚੈਨਲ ਨੇ ਚਲਾਉਣੀ ਨਹੀਂ, ਤਾਂ ਤੁਸੀਂ ਸੱਚ ਦੱਸੋ ਲੀਡਰ ਨੂੰ ਕਿ ਸਾਡੇ ਵੱਸ ਭਾਈ ਸਾਹਿਬ ਕੋਈ ਨਹੀਂ, ਤੁਸੀਂ ਉੱਤੇ ਗੱਲ ਕਰ ਲਓ। ਨਹੀਂ ਚਲਾਉਂਦੇ ਅਗਲੇ।
ਸਾਡੀ ਮੈਨੇਜਮੈਂਟ ਵਾਲੇ ਵਿਕ ਚੁੱਕੇ ਆ ਜੀ ਜੀ ਹੈ ਨਾ ਜੀ। ਸੋ ਇਸ ਕਰਕੇ ਇਹ ਇੱਕ ਹਕੀਕਤ ਸੀ। ਬਾਕੀ ਅੱਜ ਦੇ ਇਕੱਠ ਦੇ ਵਿੱਚ ਇਹਨਾਂ ਨੇ ਫੇਰ ਉੱਥੇ ਉਰਦੂ ਲਾਨਤ ਪਾਈ ਆ, ਬੀਬੀ ਮਾਣੂਕੇ ਤੋਂ ਲੈ ਕੇ ਇਹ ਜਿਹੜੇ ਸਾਰੇ ਇਹਨਾਂ ਦੇ ਚਿੱਠੇ ਫੋਲੇ ਆ। ਪੰਜਾਬ ਦੇ ਵਿੱਚ ਜੋ ਹੁੰਦਾ ਪਿਆ, ਲੱਖਾ ਸਿੰਘ ਸਿਧਾਣਾ ਵੀ ਉੱਥੇ ਸੀ, ਹੋਰ ਵੀ ਕੁਝ ਕਾਂਗਰਸੀ ਉੱਥੇ ਸਨ। ਪਰ ਮਸਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਂਗਰਸੀ ਜਾਂ ਕਿਸੇ ਅਕਾਲੀ ਧਿਰ ਦਾ ਨਹੀਂ, ਉੱਥੇ ਕਿਸਾਨ ਜਥੇਬੰਦੀਆਂ ਨੇ ਵੀ ਤਗੜੇ ਸਟੈਂਡ ਲੈ ਰੱਖੇ ਸੀਗੇ। ਸੋ ਇਸੇ ਇਕੱਠ ਦਾ ਹੀ ਕਿਤੇ ਨਾ ਕਿਤੇ ਦਬਾਅ ਸੀਗਾ ਕਿ ਕਿਸਾਨ ਜਥੇਬੰਦੀਆਂ ਵੀ ਮੈਦਾਨ ਦੇ ਵਿੱਚ, ਕਿਉਂਕਿ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਸੀ, ਉਹਨਾਂ ਕਿਹਾ ਸੀ 26 ਤਰੀਕ ਆ, ਉਦੋਂ ਤੀਕ ਇਹਨਾਂ ਨੂੰ ਬਹਾ ਦਿਓਗੇ ਕੋਠੀ 'ਚ ਤੇ ਸਭ ਅੱਛਾ, ਨਹੀਂ ਤਾਂ ਭਾਈ ਅਸੀਂ ਬੈਠੇ ਆ, ਅਸੀਂ ਆਪੇ ਬਾਉਣਾ ਜਾਣਦੇ ਆ, ਫਿਰ ਡੱਕ ਲਿਓ ਸਾਨੂੰ ਜਿੰਨੇ ਡੱਕਣਾ ਜੀ। ਤੋਂ ਉਧਰੋਂ ਸੋਸ਼ਲ ਮੀਡੀਆ ਤੇ ਕੈਨੇਡਾ ਦੇ ਵਿੱਚੋਂ ਆਪਾਂ ਦੇਖਿਆ ਇੱਕ ਬਹੁਤ ਵੱਡਾ ਵਿਰੋਧ ਜਿਹੜਾ ਦਰਜ ਕੀਤਾ ਗਿਆ, ਕਿਉਂਕਿ ਇਹਨਾਂ ਦੇ ਬੰਦੇ ਤੇ ਬੈਠੇ ਨੇ ਬਈ ਬਾਹਰ, ਅਮਰੀਕਾ 'ਚ ਵੀ ਬੈਠੇ ਆ। ਉਹ ਜਦੋਂ ਰੇਡੀਓ ਤੇ ਲਾਹਣਤਾਂ ਪੈਂਦੀਆਂ ਤੇ ਫਿਰ ਉਹ ਸੁਣਦੇ ਨੇ, ਉਹ ਇਹਨਾਂ ਨੂੰ ਫੀਡਬੈਕ ਦਿੰਦੇ ਨੇ ਕਿ ਬਈ ਆ ਕੁਛ ਹੋਣ ਡਿਆ, ਤੁਹਾਨੂੰ ਇੱਥੇ ਕਿਸੇ ਨੇ ਵੜਨ ਨਹੀਂ ਦੇਣਾ, ਹਿਸਾਬ ਲਾ ਲਿਓ, ਡਾਲਰ ਤੇ ਭੁੱਲ ਹੀ ਜਾਓ। ਤੋ ਇਹ ਸਾਰਾ ਕੁਝ ਸੀ, ਉਹ ਤੇ ਹੋ ਗਿਆ। ਪਰ ਉਹ ਇਕੱਠ ਜਿਹੜਾ ਇਹਨਾਂ ਨੇ 22 ਤਰੀਕ ਵਾਸਤੇ ਰੱਖਿਆ ਸੀ, ਉਸ ਇਕੱਠ ਦਾ ਮੰਤਵ ਤੇ ਇਹ ਆ ਕਿ ਬਈ ਜਿਹੜੀ ਸਾਜ਼ਿਸ਼ ਰਚੀ ਗਈ ਆ, ਹੁਣ ਸਾਜ਼ਿਸ਼ ਤਾਂ ਹੋਈ ਆ ਨਾ, ਜੋ ਸਭ ਕੁਝ ਸਾਫ਼ ਹੋਇਆ, ਤਾਂ ਸਾਜ਼ਿਸ਼ ਕਰਤਾ ਜਿਹੜੇ ਆ, ਚਾਹੇ ਉਹ ਬੀਬੀ ਮਾਣੂਕੇ ਹੋਵੇ, ਚਾਹੇ ਕਥਿਤ ਤੌਰ ਤੇ ਉਹਦਾ ਹਸਬੈਂਡ ਹੋਵੇ ਜਾਂ ਹੋਰ ਹੋਵੇ, ਕੋਈ ਵੀ ਹੈ ਬਈ ਉਹਦੇ ਤੇ ਮੁਕੱਦਮਾ ਦਰਜ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ। ਸੋ ਇਸ ਕਰਕੇ ਇਕੱਠ ਹੋਇਆ। ਇਕੱਠ ਵੀ ਖਾਸਾ ਭਰਵਾਂ ਸੀ, ਗਰਮੀ ਬਹੁਤ ਹੈ, ਤੁਹਾਨੂੰ ਪਤਾ ਹੀ ਆ। ਗਰਮੀ ਦੇ ਵਿੱਚ ਫਿਰ ਵੀ ਬੰਦੇ ਜੇ ਗੁਜ਼ਾਰੇ ਜੋਗੇ ਇਕੱਠੇ ਹੋ ਜਾਂਦੇ ਆ ਤਾਂ ਅੱਛੀ ਗੱਲ ਹੈ, ਕਿਉਂਕਿ ਇਹ ਮੁੱਦਾ ਸਿਰਫ ਇੱਕ ਘਰ ਦਾ ਸੀ, NRI ਦਾ ਸੀਗਾ। ਪਰ ਇਹਦੇ ਪਿੱਛੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਬਹੁਤ ਵੱਡਾ ਮੰਤਵ ਸੀ। ਮੰਤਵ ਇਹੀ ਸੀਗਾ ਕਿ ਇੱਕ ਮੈਸੇਜ ਦਿੱਤਾ ਜਾਵੇ ਕਿ ਪੰਜਾਬੀ ਇੰਨੇ ਮਰੇ ਨਹੀਂ ਹੈਗੇ ਕਿ ਉਹਨਾਂ ਦੇ ਭੈਣ ਭਰਾਵਾਂ ਦੀਆਂ ਇੱਥੇ ਖਾਲੀ ਪਈਆਂ ਜਾਇਦਾਦਾਂ ਤੁਸੀਂ ਨੱਪ ਕੇ ਤੇ ਖੁੱਲੀ ਖੇਡ ਖੇਡਦੇ ਫਿਰੋ। ਜੀ ਇਹ ਤਾਂ ਹੈ। ਸੋ ਅੱਗੇ ਚਲੀਏ। ਮਾਨ ਸਾਹਿਬ ਨੂੰ ਕਿਸੇ ਨੇ ਕਹਿਤਾ ਕਿ ਪਾਰਟੀ 2 ਸਾਲ ਨਹੀਂ ਕੱਢਦੀ, ਤੇ ਮਾਨ ਸਾਹਿਬ ਹੁਣੇ ਕਹਿੰਦੇ ਵੀ ਪੰਜਾਬ 'ਚ ਆਮ ਆਦਮੀ ਪਾਰਟੀ 20 ਸਾਲ ਤੱਕ ਰਾਜ ਕਰੇਗੀ। ਜੀ ਕੀ ਟਿੱਪਣੀ ਕਰੋਗੇ? ਚਲੋ ਸ਼ੁਕਰ ਹੈ ਇਹਨਾਂ ਨੇ 35 ਸਾਲ ਨਹੀਂ ਕਿਹਾ, ਕਿਉਂਕਿ ਅਕਾਲੀ 25 ਸਾਲ ਕਹਿੰਦੇ ਹੁੰਦੇ ਸੀ ਕਿ 25 ਸਾਲ ਰਾਜ ਕਰਾਂਗੇ। ਤੇ ਵੇਖ ਲਓ ਭਾਈ, ਗੱਲ ਇਹ ਆ ਕਿ ਪਹਿਲੇ 5 ਸਾਲ ਉਹਨਾਂ ਨੇ ਵੀ ਬਥੇਰੇ ਵਧੀਆ ਕੱਢ ਲਏ ਸੀ, ਦੂਜੇ ਜਿਹੜੇ 5 ਸਾਲ ਸੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੀ ਹੋਇਆ। ਹੰਕਾਰਿਆ ਉਹਨਾਂ ਦਾ ਜਿਹੜਾ ਸੀਗਾ ਨਾ, ਜੋ ਉਹਨਾਂ ਦਾ ਉਸ ਸਮੇਂ ਲੀਡਰਸ਼ਿਪ ਦਾ ਲਾਣਾ ਬਾਣਾ ਸੀਗਾ, ਉਹ ਵੀ ਬਹੁਤ ਸੀ। ਪਰ ਬਾਅਦ ਦੇ ਵਿੱਚ ਹੰਕਾਰ ਸਿਰੋਂ ਲੈ ਜਾਂਦਾ ਹੁੰਦਾ, ਫਤੂਰ ਲੈ ਜਾਂਦਾ ਹੁੰਦਾ। ਚਲੋ ਦੇਖੋ ਗੱਲ ਕੀ ਹੈ ਕਿ ਗੁਰਪ੍ਰੀਤ ਜੀ, ਅਸੀਂ ਤੇ ਕਹਿੰਦੇ ਆ ਤੁਸੀਂ 20 ਸਾਲ ਛੱਡ ਕੇ 200 ਸਾਲ ਵੀ ਰਾਜ ਕਰੀ ਚਲੋ, ਸਾਨੂੰ ਕੋਈ ਚੱਕਰ ਨਹੀਂ ਹੈਗਾ। ਪਰ ਕਿਰਪਾ ਕਰਕੇ ਇਹ ਨਾ ਹੋਵੇ ਕਿ 25 ਸਾਲ ਵਾਲੇ ਅੱਜ ਪੰਜਾਬ ਨੂੰ ਕਿੱਥੇ ਖਿਲਾਰ ਕੇ ਗਏ ਨੇ, ਉਹ ਤੁਸੀਂ ਆਪ ਹੀ ਦੱਸ ਦਿੰਦੇ ਹੋ ਕਿ ਉਹਨਾਂ ਨੇ ਤਾਂ ਬਰਬਾਦ ਕਰ ਦਿੱਤਾ। ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਚਲੇ ਜਾਓ ਤੇ ਤੁਹਾਡੇ ਪਿੱਛੋਂ ਪੰਜਾਬ ਉੱਥੇ ਖਲੋਤਾ ਨਜ਼ਰ ਆਵੇ ਕਿ ਜਿੱਥੇ ਕੋਈ ਮੁੜ ਕੇ ਇੰਟਰਸਟਿਡ ਹੀ ਨਾ ਹੋਵੇ ਕਿ ਮੈਂ ਰਾਜ ਕਰਨਾ, ਕਿਉਂਕਿ ਹੁਣ ਬਚਿਆ ਹੀ ਕੱਖ ਨਹੀਂ ਹੈ। ਤਾਂ ਗੱਲ ਇਹ ਹੈ ਕਿ ਤੁਸੀਂ 20 ਸਾਲ ਕਰੋ, ਪਰ ਇਹ ਜ਼ਰੂਰ ਦੱਸੋ ਕਿ 20 ਸਾਲਾਂ ਬਾਅਦ ਪੰਜਾਬ ਖਲੋਏਗਾ ਕਿੱਥੇ? ਕੀ ਪੰਜਾਬ 20 ਸਾਲਾਂ ਬਾਅਦ ਵੀ ਕਰਜ਼ੇ ਨਾਲ ਹੀ ਤੁਰੇਗਾ? ਜੀ ਅੱਜ ਪੰਜਾਬ ਕਰਜ਼ੇ ਤੋਂ ਬਗੈਰ 1 ਮਹੀਨਾ ਨਹੀਂ ਚੱਲ ਸਕਦਾ। ਆ ਵੇਖ ਲਓ, ਇਹਨਾਂ ਨੇ ਕੈਪਿੰਗ ਜਿਹੜੀ ਹੈ ਉਹ ਟਾਈਟ ਕੀਤੀ ਆ, 18,000 ਕਰੋੜ ਦੀ ਕਟੌਤੀ ਕੀਤੀ ਹੈ। ਤੇ ਆ ਲੈਟਰ ਲਿਖੀ ਬੈਠੇ ਨੇ ਹੁਣ ਹਜ਼ੂਰ, ਜਿਹੜੇ ਬਾਈਕਾਟ ਕਰਦੇ ਸੀਗੇ ਨਾ ਨੀਤੀ ਆਯੋਗ ਦੀਆਂ ਬੈਠਕਾਂ ਦਾ, ਹੁਣ ਲੈਟਰ ਲਿਖੀ ਬੈਠੇ ਆ ਕਿ ਸਾਡੀ ਕੈਪਿੰਗ ਜੀ ਵਧਾਓ ਥੋੜੀ, ਕਿਉਂਕਿ ਹੜਾਟ ਪੈ ਗਏ। ਚੱਲ ਸੂਬਾ ਚੱਲਦਾ ਹੀ, ਇਹ ਸਾਡਾ ਤਾਂ ਚੱਲਦਾ ਕੰਮ ਹੀ ਸਾਰਾ ਕਰਜ਼ੇ ਨਾਲ ਚੱਲਦਾ, ਕਰਜ਼ਾ ਲੈ ਕੇ ਵਿਆਜ ਮੋੜਦੇ ਆ। ਜੀ ਜੀ। ਸੋ ਇਸ ਕਰਕੇ ਠੀਕ ਹੈ ਤੁਸੀਂ ਕਰੋ, ਕਿਉਂਕਿ ਦਿੱਕਤ ਹੀ ਕੋਈ ਨਹੀਂ ਹੈ। ਤੁਸੀਂ ਚੁਣ ਕੇ ਆਉਣਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਲੋਕ ਤੁਹਾਨੂੰ ਫਤਵਾ ਦੇਣ, ਤੁਹਾਡੇ ਹੱਕ ਦੇ ਵਿੱਚ ਲੋਕ ਮੈਂਡੇਟ ਦੇਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ ਘੱਟੋ ਘੱਟ 20 ਸਾਲਾਂ ਬਾਅਦ ਪੰਜਾਬ ਕਿੱਥੇ ਖਲੋਵੇਗਾ ਉਹ ਦੱਸਣਾ ਸ਼ੁਰੂ ਕਰ ਦਿਓ ਨਾਲ, ਜੇ ਤੁਸੀਂ 20 ਸਾਲ ਰਾਜ ਕਰਨਾ ਜੀ। ਕਿਉਂਕਿ ਇਹ ਤਾਂ ਹੈ ਆ 1.5 ਸਾਲ ਦੇ ਵਿੱਚ ਜੋ ਕੁਝ ਹੋਇਆ, ਜੇ ਇਹੀ 20 ਸਾਲਾਂ ਬਾਅਦ ਹੋਣਾ ਹੈ, ਆ ਲਾਈਟ ਮੁਕਤ ਲੈ ਲਓ ਜੀ, ਆ 1000 ਰੁਪਇਆ ਲੈ ਲਓ ਜੀ, ਆ ਲੈ ਲਓ ਜੀ, ਆ ਲੈ ਲਓ ਜੀ, ਤੇ ਫਿਰ ਤੁਸੀਂ ਕਰਜ਼ਾ ਲੈ ਲਓ ਜੀ। ਜੀ ਜੀ। ਸਾਨੂੰ ਲੀਡਰ ਉਹ ਚਾਹੀਦਾ ਹੈ, ਇਕੱਲਾ 20 ਸਾਲ ਰਾਜ ਕਰਨ ਦਾ ਦਾਵਾ ਨਾ ਕਰੇ, ਉਹ 50 ਸਾਲ ਗਾਂ ਜੋ ਕੁਝ ਹੋਣਾ ਹੈ ਦੁਨੀਆ ਦੇ ਵਿੱਚ, ਬਹੁਤ ਵੱਡੀਆਂ ਪਾਵਰ ਸ਼ਿਫਟਾਂ ਤੋਂ ਲੈ ਕੇ ਬਹੁਤ ਉਥਲ ਪੁਥਲਾਂ ਜਿਹੜੀਆਂ ਹੋਣੀਆਂ ਨੇ, ਉਹਨਾਂ ਦੇ ਪਰਪੇਖ ਚੋਂ ਝਾਕ ਕੇ
ਸਾਨੂੰ ਭਵਿੱਖ ਦਿਖਾਵੇ 50 ਸਾਲ ਦਾ ਕਿ 20 ਸਾਲਾਂ ਬਾਅਦ ਆਪਾਂ 50 ਸਾਲ ਵਾਲਾ ਸਫ਼ਰ ਤੈਅ ਕਰਨਾ, ਦੁਨੀਆ ਦੇ ਬਰੋਬਰ ਖੜਨਾ ਹੈ। ਸਾਨੂੰ ਜੀ ਇੱਕ ਵਿਜ਼ਨ ਦੇਣ ਵਾਲਾ ਲੀਡਰ ਚਾਹੀਦਾ ਹੈ, ਦ੍ਰਿਸ਼ਟੀਕੋਣ ਦੇਣ ਵਾਲਾ ਲੀਡਰ ਚਾਹੀਦਾ ਹੈ, ਸਾਨੂੰ ਮਾਰਗਦਰਸ਼ਨ ਦੇਣ ਵਾਲਾ ਇੱਕ ਲੀਡਰ ਚਾਹੀਦਾ ਹੈ। ਤੇ ਜੇ ਇਸੇ ਤਰ੍ਹਾਂ ਉੱਥੇ ਟੋਟਕੇ ਹੀ ਸੁਣਾਈ ਜਾਣੇ ਆ, ਉੱਥੇ ਬਸ ਇੱਕ ਦੂਜੇ ਨੂੰ ਮਿਹਣੇ ਹੀ ਦਿੱਤੀ ਜਾਣੇ ਆ, ਤੇ ਫਿਰ 20 ਸਾਲ ਛੱਡੋ ਭਾਵੇਂ 50 ਸਾਲ ਤੁਰੇ ਆਓ, ਗੱਲ ਤੇ ਉੱਥੇ ਉਹ ਜਿਵੇਂ ਆਂਦੇ ਹੁੰਦੇ ਨਾ, ਜਿੱਥੋਂ ਦੀ ਖੋਤੀ ਭੌਂ ਚੌਂਕੇ ਉੱਥੇ ਖਲੋਤੀ, ਫਿਰ ਤੇ ਕਹਾਣੀ ਉਹੀ ਰਹਿਣੀ ਆ। जी जी, ये तो है। सो अगे चलिए, फर्जी दिव्यांगता सर्टिफिकेट मामले च पंजाब सरकार सख्त है जी। हाँ जी, देखो लिस्टां लुस्टां ते बनाई फिरदे ने। ਹੁਣ ਵੇਖੋ ਇਹ ਤਾਂ ਵੈਸੇ ਚੰਗਾ ਕੰਮ ਆ, ਇਹਨਾਂ ਨੇ ਚੰਗਾ ਕੰਮ ਕੀਤਾ। ਇੱਕ ਤੇ ਹੈ ਜਿਵੇਂ ਹੁਣ ਰੈਵਨਿਊ ਵਾਲਿਆਂ ਦੀ ਲਿਸਟ ਆ ਗਈ, ਉਹ ਤੇ ਕੰਮ ਕਰ ਛੱਡ ਕੇ ਬਹਿ ਗਏ ਨੇ। ਇਸ ਤੋਂ ਪਹਿਲਾਂ ਇਹਨਾਂ ਨੇ ਫਰਜ਼ੀ ਜਿਹੜੇ ਸ਼ਡਿਊਲ ਕਾਸਟ ਬਣੇ ਸੀ ਉਹਨਾਂ ਦੇ ਵਾਰੰਟ ਕੱਢੇ, ਅੱਛਾ ਕੀਤਾ। ਫਿਰ ਆ ਤੇ ਹੁਣ ਜਗੋ ਤੇਰਵੀਂ ਗੱਲ ਆ ਕਿ ਫਰਜ਼ੀ ਅੰਗਹੀਣ ਬਣੇ ਬੈਠੇ ਨੇ। ਇਹ ਕੋਈ ਗੱਲ ਆ? ਇਹਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਵੀ ਇੱਕ ਹੈਗਾ, ਉਹ ਮਨਪ੍ਰੀਤ ਬਾਦਲ ਦਾ OSD ਸੀਗਾ। ਦੱਸੋ, ਕੋਈ ਮਲੋਟ ਦਾ ਹੈ, ਕੋਈ ਕਿਤੋਂ ਦਾ, ਕੋਈ ਕਿਤੋਂ ਦਾ। ਸਾਲਾਂ ਬੱਧੀ ਇਹ ਫਰਜ਼ੀ ਅੰਗਹੀਣ ਬਣ ਕੇ ਮਲੋਟ ਦਾ ਇੱਕ ਹੈਗਾ, ਤੇ ਉਹ ਹਿਸਾਬ ਲਾ ਲਓ ਉਦਾਂ ਹੀ ਨਾਟਕ ਹੀ ਕਰੀ ਜਾਂਦਾ ਹੈ, ਮੈਨੂੰ ਸੁਣਦਾ ਨਹੀਂ, ਸੁਣਦਾ ਨਹੀਂ ਗਾ, ਸੁਣਦਾ ਨਹੀਂ। ਟੈਸਟ ਹੋਏ ਨੇ ਤੇ ਸਿਰਫ ਮਤਲਬ ਕਿ 0% ਬੋਲਾ, ਉਹ 1% ਵੀ ਬੋਲਾ ਨਹੀਂ ਹੈਗਾ। ਦੇਖੋ ਕਿੱਡੀ ਜਗੋ ਤੇਰਵੀਂ ਗੱਲ ਆ ਕਿ ਲੋਕ ਤੇ ਦੁਆ ਕਰਦੇ ਆ ਕਿ ਸਾਡਾ ਸਰੀਰ ਤੰਦਰੁਸਤ ਰਵੇ। ਇਹਨਾਂ ਦੀ ਜ਼ਮੀਰ ਇੰਨੀ ਜ਼ੇਰ ਸੁੱਟ ਗਈ ਆ ਕਿ ਇਹ ਆਪ ਹੀ ਜਾਣਬੁੱਝ ਕੇ ਅੰਗਹੀਣ ਬਣੇ। ਮੈਨੂੰ ਤਾਂ ਲੱਗਦਾ ਕਈ ਵਾਰ ਕਿ ਆ ਜਿਹੜਾ ਬੋਲਾ ਕਹਿੰਦਾ ਇਹਦੇ ਕੰਨਾਂ ਦੇ ਵਿੱਚ ਸੂਈਆਂ ਮਾਰ ਕੇ ਸੱਚਮੁੱਚ ਇਹਨੂੰ ਬੋਲਾ ਬਣਾ ਕੇ ਕਹੋ ਕਿ ਕਰੀ ਚੱਲਣਾ, ਹੱਦ ਹੋ ਗਈ ਆ। ਜਿਹੜਾ ਜਿਸ ਤਰ੍ਹਾਂ ਦਾ ਵੀ ਕੋਈ ਅੰਗਹੀਣ ਬਣਿਆ ਉਸ ਤਰ੍ਹਾਂ ਦਾ ਉਹਨੂੰ ਕਰਕੇ ਤੇ ਉਹਨੂੰ ਕਹੇ ਕਿ ਕਰੋ ਨੌਕਰੀ, ਹੁਣ ਕਰੀ ਚੱਲੋ, ਹੁਣ ਤੁਸੀਂ ਕਾਬਲ ਹੋ। ਪਰ ਹੱਦ ਦਰਜੇ ਦੀ ਕਮੀਨਗੀ ਹੈ ਇਹਨਾਂ ਦੀ ਕਿ ਜਿਹੜੇ ਬੰਦੇ ਉਸ ਸੀਟ ਤੇ ਬਹਿਣ ਦੇ ਹੱਕਦਾਰ ਸੀ ਉਹ ਤੇ ਵਿਚਾਰੇ ਪਤਾ ਨਹੀਂ ਕਿੱਥੇ ਰੁਲ ਰਹੇ ਹੋਣਗੇ। ਕਿੰਨੀ ਵਾਰੀ ਅੰਗਹੀਣਾਂ ਨੇ ਧਰਨੇ ਲਾਏ, ਕਿਸੇ ਨੇ ਗੱਲ ਹੀ ਨਹੀਂ ਸੁਣੀ ਅੱਜ ਤੱਕ। ਆ ਸਰਕਾਰ ਦਾ ਚਲੋ ਭਲਾ ਹੋਵੇ ਇਸ ਗੱਲੋਂ ਕਿ ਇਹਨਾਂ ਨੇ ਇਸ ਪੱਖ ਤੋਂ ਠੀਕ ਕੀਤਾ। ਜਿੱਥੇ ਸਰਕਾਰ ਠੀਕ ਕਰਦੀ ਆ ਅਸੀਂ ਉੱਥੇ ਕਹਿੰਦੇ ਆ ਕਿ ਠੀਕ ਆ, ਜਿੱਥੇ ਸਰਕਾਰ ਐਵੇਂ ਛਲਦੀ ਹੈ ਤਾਂ ਅਸੀਂ ਉੱਥੇ ਕਹਿੰਦੇ ਆ ਕਿ ਛਲ ਨਾ ਕਰੋ। ਗੱਲ ਇਹ ਆ ਕਿ ਆ ਬੜਾ ਹੀ ਵੱਡਾ ਘੁਟਾਲਾ ਹੈ। ਹੁਣ ਕਿੰਨੇ ਹੀ ਨਿਕਲੇ ਪਏ ਨੇ, ਕੋਈ ਇੱਧਰੋਂ ਦੋਦੇ ਵਾਲੀ ਸਾਈਡ ਤੋਂ ਨਿਕਲਿਆ ਪਿਆ, ਬਹੁਤੇ ਸਾਡੇ ਇੱਧਰਲੇ ਪਾਸਿਓਂ ਨਿਕਲ ਰਹੇ ਨੇ ਕਿਉਂਕਿ ਸਰਕਾਰ 10 ਸਾਲ ਅਕਾਲੀਆਂ ਦੀ ਰਹੀ, ਇਸ ਇਲਾਕੇ ਦਾ ਦਬਦਬਾ ਰਿਹਾ। ਸਰਕਾਰ ਕਾਂਗਰਸੀਆਂ ਦੀ ਆਈ ਤੇ ਮਨਪ੍ਰੀਤ ਵਰਗਿਆਂ ਦਾ ਇੱਥੇ ਬਠਿੰਡੇ ਤੋਂ ਦਬਦਬਾ ਰਿਹਾ ਜੀ। ਹੁਣ ਇਹ ਵੇਖਣਾ ਹੋਏਗਾ ਕਿ ਕੁੱਲ ਕਿੰਨੇ ਨਿਕਲਦੇ ਆ, ਔਰ ਜਿੰਨੇ ਨਿਕਲਦੇ ਇਹਨਾਂ ਦਾ ਜਲੂਸ ਵੀ ਨਿਕਲਣਾ ਚਾਹੀਦਾ ਤੇ ਇਹਨਾਂ ਤੇ ਮੁਕੱਦਮੇ ਵੀ ਭਾਰੀ ਠੋਕਣੇ ਚਾਹੀਦੇ ਆ ਜੀ। ਇਹ ਤਾਂ ਹੈ, ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਹੱਕ ਖਾਦਾ ਕਿਸੇ ਗਰੀਬ ਦਾ, ਪਤਾ ਨਹੀਂ ਉਹ ਕਿੱਥੇ ਰੋਲ ਰਹੇ ਹੋਣਗੇ ਜਿਨ੍ਹਾਂ ਦੇ ਹੱਕ ਖਾਦੇ ਗਏ ਨੇ। ਸੋ ਅੱਗੇ ਚਲੀਏ, ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੇ ਲਾਏ ਗਏ ਡਿਵੈਲਪਮੈਂਟ ਟੈਕਸ ਦੀ ਸਾਂਝੇ ਫਰੰਟ ਵੱਲੋਂ ਨਿੰਦਾ ਕੀਤੀ ਗਈ ਹੈ ਜੀ। ਇਹ ਕਿਹੜਾ ਟੈਕਸ ਹੈ? ਇਹ ਪੈਨਸ਼ਨਾਂ, ਜਿਹੜਾ ਪੈਨਸ਼ਨਾਂ ਦਾ ਹੁੰਦਾ ਹੈ ਨਾ, ਪੈਨਸ਼ਨਰ ਹੱਕਦਾਰ, ਤੇ ਉਹਦੇ ਤੇ ਇਹਨਾਂ ਨੇ ਲਾ ਦਿੱਤਾ ਵਿਕਾਸ ਫੰਡ ਜੀ। ਮਤਲਬ ਤੁਸੀਂ ਇੱਕ ਡਾਇਲੋਗ ਅਕਸਰ ਸੁਣਿਆ ਹੋਣਾ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਸੁਣਿਆ ਨਾ? ਖਜ਼ਾਨਾ ਖਾਲੀ ਹੋ ਜਾਂਦਾ ਜ਼ਰੂਰ ਜੀ ਜੀ। ਖਜ਼ਾਨਾ ਛੱਡੋ, ਕਈ ਵਾਰ ਦਿਮਾਗ ਵੀ ਖਾਲੀ ਹੋ ਜਾਂਦਾ ਬੰਦੇ ਦਾ। ਤੁਹਾਨੂੰ ਇੱਕ ਲੇਖਕ ਪੜ੍ਹਦਾ ਵੀ ਨਜ਼ਰ ਆਏਗਾ, ਇੱਕ ਸਪੀਕਰ ਜੀ ਤੁਹਾਨੂੰ ਹਜ਼ਾਰਾਂ ਸਪੀਕਰਾਂ ਨੂੰ ਸੁਣਦਾ ਵੀ ਨਜ਼ਰ ਆਏਗਾ। ਕਿਉਂ? ਕਿਉਂਕਿ ਜੇ ਇੱਕ ਲੇਖਕ ਪੜ੍ਹਨਾ ਬੰਦ ਕਰ ਦੇਵੇਗਾ ਤੇ ਉਹਦੇ ਦਿਮਾਗ 'ਚ ਨਵੇਂ ਵਿਚਾਰਾਂ ਦਾ ਬਈ ਖਲਾਅ ਪੈਦਾ ਹੋ ਜਾਏਗਾ। ਨਵੇਂ ਵਿਚਾਰ, ਨਵੇਂ ਆਈਡੀਆਜ਼, ਉਹ ਸਾਰਾ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਕਿਉਂਕਿ ਪੜ੍ਹਾਈ ਲਿਖਾਈ ਸਾਨੂੰ ਕਲਪਨਾ ਸਿਖਾਉਂਦੀ ਹੈ। ਤਾਂ ਬਈ ਇਹੀ ਹਾਲ ਖਜ਼ਾਨੇ ਦਾ ਹੈ। ਜੇ ਇਹਦੇ 'ਚ ਪਾਓਗੇ ਨਹੀਂ, ਕੱਢੀ ਜਾਓਗੇ। ਇੱਕ ਲੇਖਕ ਲਿਖੀ ਜਾਵੇ, ਲਿਖੀ ਜਾਵੇ, ਕਿੰਨਾ ਚਿਰ ਲਿਖੀ ਜਾਊਗਾ? ਕੁਛ ਪੜ੍ਹੇ ਨਾ, ਕੁਛ ਜਾਣੇ ਨਾ, ਕੁਛ ਸਮਝੇ ਨਾ। ਉਸੇ ਤਰ੍ਹਾਂ ਇਹ ਕਹਿੰਦੇ ਖਜ਼ਾਨਾ ਖਾਲੀ ਹੁੰਦਾ ਹੀ ਨਹੀਂ, ਹੁੰਦਾ ਹੈ ਜ਼ਰੂਰ। ਹਾਂ, ਹੁਣ ਤੁਸੀਂ ਪਹਿਲਾਂ ਪੈਟਰੋਲ ਡੀਜ਼ਲ ਤੇ ਦੇਖਿਆ ਲਾਇਆ ਨਾ, ਇੰਡੀਆ 'ਚੋਂ ਵਾਹਿਦ ਪੰਜਾਬ ਹੈ ਜਿਹਨੇ ਹੁਣ ਖੜੇ ਪੈਰ ਪੈਟਰੋਲ ਤੇ ਡੀਜ਼ਲ ਤੇ ਟੈਕਸ ਵਧਾ ਦਿੱਤਾ। ਅਦਰਵਾਈਜ਼ ਤੁਸੀਂ ਦੇਖੋਗੇ ਰਸ਼ੀਆ ਦਾ ਤੇਲ ਜਿਹੜਾ ਆਉਣ ਕਰਕੇ
ਸਾਡੇ ਇੱਥੇ ਤੇਲ ਦੇ ਭਾਅ ਜਿਹੜੇ ਉੱਥੇ ਹੀ ਖਲੋਤੇ ਨੇ, ਜਦ ਕਿ ਕੰਪਨੀਆਂ ਜਿਹੜੀਆਂ ਆਇਲ ਕੰਪਨੀਆਂ ਨੇ ਉਹ ਜੀ ਤਕਰੀਬਨ ਲਾ ਲਓ ਕਿ 70-75 ਹਜ਼ਾਰ ਕਰੋੜ ਮੁਨਾਫਾ ਕਮਾ ਚੁੱਕੀਆਂ ਨੇ। ਜੀ ਤੇਲ ਇਹਨਾਂ ਨੂੰ ਸਸਤਾ ਮਿਲ ਰਿਹਾ ਹੈ। ਦੂਜੇ ਪਾਸੇ ਫਿਰ ਇਹਨਾਂ ਨੇ ਕਿਹਾ ਕਿ ਜਿਹੜੀ ਪਾਵਰ ਆਫ ਟੌਰਨੀ ਹੈ, ਜੇਕਰ ਤੁਸੀਂ ਬਲੱਡ ਰਿਲੇਸ਼ਨ ਤੋਂ ਬਾਹਰ ਦਿੰਦੇ ਜੇ ਤੇ ਜੀ ਉਹਦੇ ਜੀ ਤੇ ਵੀ 2% ਬਹੁਤ ਵੱਡਾ ਟੈਕਸ ਹੈ ਜੋ ਕਲੈਕਟਰ ਜੀ ਰੇਟ ਜੀ ਤੇ ਜੇ ਲਾਈਏ। ਤੇ ਫਿਰ ਇਸ ਤੋਂ ਇਲਾਵਾ ਹੁਣ ਇਹ ਆ ਗਿਆ ਕਿ ਇਹਨਾਂ ਨੇ ਪੈਨਸ਼ਨਰਾਂ ਤੇ ਵਿਕਾਸ ਫੰਡ ਦੇ ਨਾਂ ਤੇ 200 ਰੁਪਈਆ ਲਾ ਦਿੱਤਾ। ਹਿਸਾਬ ਲਾ ਲਓ, ਮਤਲਬ ਕਿ ਇੱਕ ਜਿਹੜਾ ਪੈਨਸ਼ਨਰ ਆ ਉਹਨੇ ਜੀ ਪੈਨਸ਼ਨ ਲੈਣੀ ਹੈ ਤੇ ਉਹਦੇ ਤੇ 200 ਰੁਪਈਆ ਵਿਕਾਸ ਟੈਕਸ, ਡਿਵੈਲਪਮੈਂਟ ਟੈਕਸ ਤੇ ਮੈਨੂੰ ਲੱਗਦਾ ਕਿ ਇਹਨਾਂ ਤੇ ਲੱਗਣਾ ਚਾਹੀਦਾ। ਇਹਨਾਂ ਦੀ ਤਨਖਾਹ ਚੋਂ 2-2 ਹਜ਼ਾਰ 4-4 ਹਜ਼ਾਰ ਕੱਟਿਆ ਜਾਣਾ ਚਾਹੀਦਾ ਲੀਡਰਾਂ ਦਾ, ਕਿ ਭਾਈ ਵਿਕਾਸ ਸਹੀ ਢੰਗ ਨਾਲ ਹੋ ਨਹੀਂ ਰਿਹਾ, ਆ ਪੈਸਾ ਦਿਓ, ਥੋੜਾ ਥੋੜਾ ਤੁਹਾਨੂੰ ਵਿਕਾਸ ਕਰਕੇ ਦਿਖਾਉਂਦੇ ਆ। ਜੀ ਇਸ ਕਰਕੇ ਇਹ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਨੇ ਐਲਾਨ ਕੀਤਾ ਹੈ ਕਿ ਭਾਈ ਇਹ ਬਹੁਤ ਗਲਤ ਹੈ ਤੇ ਇਹਦੇ ਵਿੱਚ ਹੁਣ ਉਹਨਾਂ ਨੇ ਆਖਿਆ ਕਿ ਡਿਵੈਲਪਮੈਂਟ ਦੇ ਨਾਂ ਤੇ ਤੁਸੀਂ ਸਾਡੇ ਜਿਹੜੇ ਪੈਨਸ਼ਨਰ ਥੋੜੀ ਬਹੁਤੀ ਪੈਨਸ਼ਨ ਲੈਂਦੇ ਨੇ ਉਹਦੇ ਚ ਵੀ 200 ਰੁਪਏ ਦਾ ਕੱਟ ਮਾਰਨ ਫਿਰਦੇ ਹੋ। ਤਾਂ ਗੱਲ ਇਹ ਹੈ ਕਿ ਬਾਈ ਇਹ ਗੱਲ ਸਹੀ ਹੈ ਕਿ ਫੂਈ ਤਲਾਅ ਭਰ ਜਾਂਦਾ ਹੈ, ਪਰ ਉਹ ਕਿਸ ਤਰ੍ਹਾਂ ਕੋਈ ਵੈਲਥ ਟੈਕਸ ਕਿਸੇ ਤਗੜੇ ਅਮੀਰ ਤੇ ਲਾ ਲਓ ਜਾਂ ਕੁਝ ਹੋਰ ਕਿਸੇ ਕਾਰੋਬਾਰ ਤੇ ਲਾ ਲਓ, ਠੀਕ ਹੈ, ਪੈਨਸ਼ਨਰਾਂ ਤੇ ਲਾ ਦਿੱਤਾ, ਤੇਲ ਤੇ ਲਾ ਦਿੱਤਾ, ਇਹ ਤਾਂ ਆਮ ਬੰਦੇ ਤੇ ਪ੍ਰਭਾਵ ਪੈਣ ਵਾਲੀ ਗੱਲ ਹੈ ਨਾ, ਬਹੁਤ ਜੀ ਛੋਟੇ ਲੈਵਲ ਤੇ। ਕਿਉਂਕਿ ਤੇਲ ਦੀ ਖਪਤ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਜ਼ਦੂਰ ਨੇ ਵੀ, ਇੱਕ ਕਾਰਖਾਨੇਦਾਰ ਨੇ ਵੀ, ਸਾਰਿਆਂ ਨੇ ਉਹ ਤੇਲ ਵਰਤਣਾ ਤੇ ਉਹਦਾ ਅਸਰ ਪੈਂਦਾ। ਖੈਰ ਇਹ ਆ ਖਜ਼ਾਨਾ, ਜਿੱਦਾਂ ਕਹਿ ਲਓ, ਮੈਂ ਜਿਵੇਂ ਕਿਹਾ ਕਿ ਊਣਾ ਹੋਣ ਦਾ ਨਿਸ਼ਾਨ ਆ ਕਿ ਹੁਣ ਇਹ ਊਣਾ ਹੋ ਰਿਹਾ, ਉਧਰੋਂ ਆਰਥਿਕ ਤੌਰ ਤੇ ਘਿਰੇ ਪਿਆ। ਤਾਂ ਜਿੱਥੇ ਜਿੱਥੇ ਲਾ ਸਕਦੇ, ਕਿਉਂਕਿ ਟੈਕਸਾਂ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਪਤਾ ਹੈ ਕਿ ਨਿਰਭਰਤਾ ਜਿਹੜੀ ਉਹ ਕੇਂਦਰ ਤੇ ਆ, ਉਹ ਜਿੰਨਾ ਕੁ ਜੀ ਅਧਿਕਾਰ ਖੇਤਰ ਚਾਹੁੰਦਾ ਫਿਰ ਟੈਕਸੇਸ਼ਨ ਵਾਲਾ ਮਾਮਲਾ ਉੱਥੇ ਫਿਰ ਟੈਕਸ ਮਾੜਾ ਮੋਟਾ ਵਧਾ ਲਿਆ ਜਾਂਦਾ। ਜੀ ਜੀ ਇਹ ਤਾਂ ਹੈ, ਜਿੱਧਰੋਂ ਬਚਦੇ ਆ ਉਧਰੋਂ ਬਚਾਉਣੇ ਆ। ਆਖਿਰਕਾਰ ਉਹੀ ਗੱਲ ਆ ਜਾਂਦੀ ਨਾ, ਜਿੱਦਾਂ ਤੁਸੀਂ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ, ਉਹ ਵੀ ਦਿਖਾਉਣਾ ਹੈ ਨਾ ਕਿ ਨਹੀਂ ਖਾਲੀ ਹੁੰਦਾ, ਜ਼ੋਰ ਤਾਂ ਲਾਉਣਾ ਹੈ। ਸੋ ਹਾਂ, ਅੱਗੇ ਉਹ ਭਰ ਚੱਲੀਏ ਰਹੇ ਕੱਲ। ਨੇ, ਨਹੀਂ ਉਹੀ ਹੈ ਨਾ, ਜੀ ਆਪਾਂ ਜੀ ਮਿਸਾਲ ਦੇ ਰਹੇ ਹਾਂ ਕਿ ਭਾਈ ਜਿੱਦਾਂ ਹੁਣ ਇੱਥੇ ਇੰਡੀਆ 'ਚ ਬਹੁਤ ਬੰਦੇ ਵੈਲਥੀ ਜੀ ਬੈਠੇ ਆ, ਉਹਨਾਂ ਤੇ ਜੀ ਵੈਲਥ ਜੀ ਟੈਕਸ ਲਾ ਕੇ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਤੇ ਜੀ ਸਗੋਂ ਉਲਟਾ ਇਹ ਸਹੂਲਤਾਂ ਦੇ ਦਿੰਦੇ ਆ। ਉਦਾਂ ਪੰਜਾਬ 'ਚ ਜੀ ਮੈਂ ਇੱਕ ਮਿਸਾਲ ਦਿੱਤੀ ਹੈ ਕਿ ਜਿੱਥੋਂ ਵੀ ਠੀਕ ਆ, ਟੈਕਸਾਂ ਦੇ ਨਾਲ ਹੀ ਸਰਕਾਰ ਚੱਲਦੀ ਹੈ, ਪਰ ਗੱਲ ਇਹ ਹੈ ਕਿ ਸਾਨੂੰ ਉਹ ਟੈਕਸ ਜਿਹੜਾ ਹੈ ਉਹ ਆਪਦਾ GST ਦਾ ਜਿਹੜਾ ਕਲੈਕਸ਼ਨ ਹੈ ਉਹ ਵਧਾਉਣਾ ਪਵੇਗਾ, ਜੀ ਮੈਨੂਫੈਕਚਰਿੰਗ ਵਧਾਉਣੀ ਪਏਗੀ, ਸਾਨੂੰ ਜੀ ਆਪਣੀ ਖੇਤੀ ਹੋਰ ਮੁਨਾਫਾ ਬਖਸ਼ ਬਣਾਉਣੀ ਪਏਗੀ। ਜੀ ਟੈਕਸਾਂ ਦੇ ਨਾਲ ਕੀ ਹੈ ਕਿ ਉਹ ਮਤਲਬ ਕਿ ਸਿੱਧਾ ਭਾਰ ਬੰਦੇ ਦੀ ਜੇਬ ਤੇ ਪੈਂਦਾ ਹੈ, ਕਮਾਈ ਜੀ ਵਧੇਗੀ, ਉਹਦੇ ਵਿੱਚੋਂ ਟੈਕਸ ਵਧੇਗਾ ਤਾਂ ਉਹ ਸੌਖਾ ਰਹਿੰਦਾ ਬਾਜ਼ਾਰ ਵਾਸਤੇ। ਇਦਾਂ ਜੀ ਮਹਿੰਗਾਈ ਵੀ ਇਹ ਤਾਂ ਹੈ। ਵੱਧਦੀ ਹੈ, ਫਿਰ ਕੰਜੰਪਸ਼ਨ ਤੇ ਵੀ ਅਸਰ ਪੈਂਦਾ, ਜੀ ਖਰਚ ਜੀ ਪਾਵਰ ਤੇ ਵੀ ਅਸਰ ਪੈਂਦਾ। ਸੋ ਇਹ ਚੀਜ਼ਾਂ ਨੂੰ ਸੋਚਣੀਆਂ ਪੈਣਗੀਆਂ, ਇਹਦੇ ਹੱਲ ਲੱਭਣੇ ਪੈਣਗੇ। ਜੀ ਹੱਲ ਲੱਭਣ ਦੀ ਬੇਹੱਦ ਲੋੜ ਹੈ। ਤੇ ਗੱਲ ਕਰੀਏ ਯੋ ਕਰਨ ਵਾਲੇ ਹਨੀ ਸਿੰਘ ਦੀ। ਹਨੀ ਸਿੰਘ ਹੋਣਾ ਨੂੰ ਕਹਿੰਦੇ ਧਮਕੀ ਆਈ ਹੈ ਤੇ ਨਾਮ ਲੱਗ ਰਿਹਾ ਹੈ ਗੋਲਡੀ ਬਰਾੜ ਦਾ, ਕਹਿੰਦੇ ਉਹਨਾਂ ਦੇ ਨਾਮ ਤੋਂ ਧਮਕੀ ਮਿਲ ਰਹੀ ਹੈ। ਜੀ ਮਾਜਰਾ ਕੀ ਹੈ ਸਾਰਾ? ਹਾਂਜੀ, ਦੇਖੋ ਗੱਲ ਇਹ ਆ ਕਿ ਹਨੀ ਸਿੰਘ ਨੇ ਆਪ ਹੀ ਇਹ ਇੰਕਸ਼ਾਫ ਕੀਤਾ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ, ਤੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਪਿਛਲੇ ਦਿਨੀ ਮੈਂ ਅਮਰੀਕਾ ਦੇ ਵਿੱਚ ਸਾਂ ਤੇ ਉੱਥੇ ਧਮਕੀ ਆਈ ਹੈ ਮੈਨੇਜਰ ਨੂੰ, ਫਿਰ ਉਸ ਤੋਂ ਬਾਅਦ ਮੈਨੂੰ ਵੀ ਆਈ ਹੈ। ਤਾਂ ਹੁਣ ਇਹਨੇ ਮਾਮਲਾ ਦਿੱਲੀ ਪੁਲਿਸ ਦੇ ਕੋਲ ਖੜਿਆ ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਜੀ ਮੁੱਢਲੇ ਤੌਰ ਤੇ ਇਹੀ ਰਿਪੋਰਟਾਂ ਆ ਰਹੀਆਂ ਨੇ ਕਿ ਵਾਕਿਆ ਹੋ ਸਕਦਾ ਗੋਲਡੀ ਬਰਾੜ ਨੇ ਹੀ ਧਮਕੀ ਦਿੱਤੀ ਹੋਵੇ, ਪਰ ਆਪਾਂ ਕਥਿਤ ਤੌਰ ਤੇ ਕਹਾਂਗੇ ਕਿ ਦਾਵਾ ਹੈ, ਹਾਲੇ ਕੋਈ ਇਹਦੀ ਪੁਸ਼ਟੀ ਨਹੀਂ ਹੈ। ਪਰ ਜੀ ਜੀ ਹਨੀ ਸਿੰਘ ਡਰਿਆ ਪਿਆ ਖਾਸਾ, ਵੈਸੇ ਉਹਨੇ ਖੁੱਲ ਕੇ ਕੁਝ ਨਹੀਂ ਦੱਸਿਆ, ਪਰ ਇੰਨਾ ਮਿੰਟੂ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਸਾਡੇ ਤੱਕ। ਸੋ ਮਿੰਟੂ ਜੀ ਦੇ ਨਾਲ ਸੰਪਰਕ ਟੁੱਟਿਆ, ਮੁੜ ਤੋਂ ਉਹਨਾਂ ਦੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦੇ ਹਾਂ। ਤਕਨੀਕੀ ਸਮੱਸਿਆ ਦੇ ਕਾਰਨ ਇਹ ਸੰਪਰਕ ਟੁੱਟਿਆ। ਤਦ ਤੱਕ ਲਈ ਤੁਹਾਨੂੰ ਦੱਸਦੇ ਚੱਲੀਏ ਕਿ ਹਨੀ ਸਿੰਘ ਨੂੰ ਧਮਕੀ ਮਿਲੀ ਹੈ ਤੇ ਇਸ ਹੈਲੋ ਧਮਕੀ ਦੇ ਵਿੱਚ ਜੀ ਜੀ ਜੀ
ਹਾਂਜੀ ਹਾਂਜੀ ਗੁਰਪ੍ਰੀਤ ਜੀ, ਤੁਸੀਂ ਕੋਈ ਨਹੀਂ ਕਰ ਦਿਓ ਅਪਡੇਟ, ਕੋਈ ਗੱਲ ਕਰ ਦਿਓ। ਜੀ ਮੈਂਟੂ ਜੀ ਉਹੀ ਦੱਸ ਰਿਹਾ ਸੀ ਕਿ ਹਨੀ ਸਿੰਘ ਨੂੰ ਜਿਹੜੀ ਧਮਕੀ ਮਿਲੀ ਹੈ ਉਸ ਦੇ ਪਿੱਛੇ ਦੱਸਿਆ ਜਾ ਰਿਹਾ, ਪਹਿਲਾਂ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੈਨੇਜਰ ਨੂੰ ਫੋਨ ਆਉਂਦਾ ਹੈ, ਉਸ ਤੋਂ ਬਾਅਦ ਹਨੀ ਸਿੰਘ ਡਰੇ ਹੋਏ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਦੇ ਨੇ ਤੇ ਅੱਗੇ ਦੀ ਜਾਣਕਾਰੀ 'ਚ ਤੁਸੀਂ ਵਾਧਾ ਕਰਦੇ ਹੋ। जी मैटू जी। सो मैटू जी के नाल संपर्क साध रहे हैं मुड़ तो। हाँ जी सो हाँ जी हनी हाँ जी जी हाँ जी जी हाँ मैटू जी 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 मैटू जी हाँ जी हाँ जी, मैं ਮੈਨੂੰ ਲੱਗਦਾ ਹਨੀ ਸਿੰਘ ਨੂੰ ਆਪਾਂ ਛੱਡ ਕੇ ਤੇ ਅੱਗੇ ਵਧੀਏ ਹੁਣ, जी ਤਕਰੀਬਨ जी ਗੱਲ जी ਪੂਰੀ ਹੋ ਗਈ ਆ, जी ਇਹਦੇ ਤੇ ਹੀ ਗਰਾਰੀ सो ਅੜਦੀ ਆ। कोई ना जी, वो जो वाला फिर गरारी अड़ा गया। चलो ਆਪਾਂ ਅੱਗੇ ਹਾਂ ਵਧੀਏ। ਇਹ ਪੰਜਾਬ ਹਨੀ ਸਿੰਘ ਜੀ ਪੰਜਾਬ ਰੋਡਵੇਜ਼ ਵਿੱਚ ਇੱਕ ਔਰਤ ਨੇ ਹੰਗਾਮਾ ਕੀਤਾ ਜੀ, ਆਏ ਦਿਨ ਇਹ ਸਿਲਸਿਲਾ ਵੱਧਦਾ ਹੀ ਜਾ ਰਿਹਾ, ਕਾਹਦਾ ਕਿਤੇ ਕਿਰਾਇਆ ਮਾਫ ਕੀਤਾ, ਇਹ ਤਾਂ ਜ਼ਿਆਦਾ ਹੀ ਕੰਮ ਹੋ ਗਿਆ। ਇਹ ਬੀਬੀਆਂ ਜਿਹੜੀਆਂ ਆਧਾਰ ਕਾਰਡ ਤੇ ਸਫ਼ਰ ਕਰ ਲੈਂਦੀਆਂ, ਮੈਨੂੰ ਲੱਗਦਾ ਇਹਨਾਂ ਨੇ ਬੰਦ ਕਰਵਾਉਣਾ ਹੈ। ਦੇਖੋ ਜੀ ਉਹ ਜੀ ਜਿਹੜੀ ਵੀਡੀਓ ਵਾਇਰਲ ਹੋਈ ਆ, ਕਿੱਡੀ ਬਦਤਮੀਜ਼ੀ ਕੀਤੀ ਜਾ ਰਹੀ ਆ, ਕੰਡਕਟਰ ਵੀ ਸਾਡੇ ਆ, ਮਤਲਬ ਕਿ ਹੁਣ ਕੋਈ ਇਹਦੇ ਵਿੱਚ ਇਹ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਕਈ ਵਾਰ ਡਰਾਈਵਰ ਕੰਡਕਟਰ ਵੀ ਤਲਖੀ 'ਚ ਗਲਤ ਬੋਲ ਲੈਂਦੇ ਆ, ਪਰ ਉਸ ਵੀਡੀਓ 'ਚ ਨਜ਼ਰ ਆਉਂਦਾ ਕਿ ਜੇ ਕੋਈ ਅੱਗੇ ਮਾੜਾ ਮੋਟਾ ਬਚਾਅ ਕਰਦਾ, ਬੀਬੀ ਉਹਨੂੰ ਵੀ ਪੈ ਰਹੀ ਆ, ਤੇ ਜੀ ਬਹੁਤ ਜੀ ਹੀ ਗਲਤ ਮਜ਼ਾਜ ਹੈ ਉਹਨਾਂ ਦਾ, ਬਹੁਤ ਹੀ ਗਲਤ ਅੰਦਾਜ਼ ਆ। ਇਸ ਕਰਕੇ ਦੇਖੋ ਸਹੂਲਤ ਮਿਲੀ ਆ, ਅੱਛੀ ਗੱਲ ਆ, ਉਸ ਸਹੂਲਤ ਨੂੰ ਮਾਣੋ, ਪਰ ਤੁਹਾਨੂੰ ਆਪਣੀ ਲਿਆਕਤ, ਆਪਣੀ ਜਿਹੜੀ ਤੁਹਾਡੀ ਬੋਲੀ ਉਹ ਠੀਕ ਰੱਖਣੀ ਚਾਹੀਦੀ ਹੈ, ਲਹਿਜ਼ਾ ਠੀਕ ਰੱਖੋ। ਹਾਂ ਜੇ ਜੀ ਕੋਈ ਜੀ ਮਿਸਬਿਹੇਵ ਕਰਦਾ, ਤੁਸੀਂ ਸਤਿਕਾਰਯੋਗ ਬੀਬੀਆਂ, ਤਾਂ ਤੁਸੀਂ ਸ਼ਿਕਾਇਤ ਪਾਓ ਉਹਨਾਂ ਦੀ। ਇਹ ਜਿਹੜੇ ਜੀ ਕੱਚੇ ਹੁੰਦੇ ਆ ਤੇ ਉਹ ਹੀ ਡਰਦੇ ਫਿਰਦੇ, ਇਹਨਾਂ ਦੀ ਤੇ ਜਾੜੂ ਵੈਸੇ ਹੀ ਆਂਦੇ ਹੁੰਦੇ ਆ ਕਿ ਸਰਕਾਰੀ ਮੁਲਾਜ਼ਮ ਦੀ ਜਾਂ ਕੰਟਰੈਕਟ ਵਾਲੇ ਦੀ, ਇਹਨਾਂ ਦੀ ਤੇ ਜੜ 2.5 ਫੁੱਟ ਧਰਤੀ ਤੋਂ ਉੱਤੇ ਹੁੰਦੀ ਆ। ਤੁਸੀਂ ਉੱਤਰ ਕੇ ਉੱਥੇ ਜੀ ਜੀ ਕੰਪਲੇਂਟ ਪਾ ਦਿਓ, ਹੈਲਪਲਾਈਨ ਹੈ ਅੱਜ ਕੱਲ ਬੀਬੀਆਂ ਵਾਸਤੇ, ਤਾਂ ਜੀ ਤੁਹਾਡੇ ਕੋਲ ਹੈਲਪਲਾਈਨ ਆਪਸ਼ਨ ਤਾਂ ਬੱਸ ਉਹ ਦੇ ਨੇ। ਵਿੱਚ ਹੀ ਲਿਖੀ ਹੁੰਦੀ ਹੈ ਜੀ, ਹੈਲਪਲਾਈਨ ਤਾਂ ਹਾਂ ਬੱਸ ਦੇ ਬਿਲਕੁਲ ਵਿੱਚ ਹੀ ਲਿਖੀ ਲਿਖੀ। ਹੁੰਦੀ। ਜੀ 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 ਗੁਰਪ੍ਰੀਤ ਜੀ, ਬਿਲਕੁਲ ਦਰੁਸਤ ਕਿਹਾ ਤੁਸੀਂ। ਤਾਂ ਕਹਿਣ ਦਾ ਜੀ ਮਤਲਬ ਇਹ ਹੈ ਕਿ ਏਡੀ ਤੁਸੀਂ ਫੌੜਤਾ ਦੇ ਨਾਲ, ਏਡੀ ਬਦਤਮੀਜ਼ੀ ਦੇ ਨਾਲ, ਕੋਈ ਮਾਂ ਦਾ ਪੁੱਤਰ ਹੋ ਸਕਦਾ, ਕਿਸੇ ਭੈਣ ਦਾ ਭਰਾ ਹੋ ਸਕਦਾ, ਉਹਦੀ ਕੰਡਕਟਰ ਦੀ ਵੀ ਇੱਜ਼ਤ ਹੈ, ਉਹਦੀ ਮਸ਼ੀਨ ਖੋਲੀ, ਸੋ ਉਹਦੇ ਥੱਪੜ ਮਾਰਨ ਦਾ ਯਤਨ ਕੀਤਾ, ਤਾਂ ਮਤਲਬ ਕਿ ਜੀ ਬਹੁਤ ਹੀ, ਮੈਂ ਤਾਂ ਦੇਖ ਕੇ ਇੰਨੀ ਬਦਮਿਜ਼ਾਜੀ, ਇੰਨਾ ਹੰਕਾਰ, ਸੋ ਪਤਾ ਨਹੀਂ ਹੁਣ ਕੀ ਬਣਿਆ ਹੋਵੇਗਾ ਕਿ ਕਿੰਨੇ, ਪਰ ਮੈਨੂੰ ਲੱਗਦਾ ਕਿ ਕੰਡਕਟਰ ਨੂੰ ਇਸ ਬੀਬੀ ਦੇ ਖਿਲਾਫ ਰਫਟ ਜ਼ਰੂਰ ਪਾਉਣੀ ਚਾਹੀਦੀ ਆ। ਤੇ ਇਸ ਤਰ੍ਹਾਂ ਜੇ ਰਿਹਾ, ਇਹ ਆਏ ਦਿਨ, ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਆਏ ਦਿਨ ਇਹ ਘਟਨਾਵਾਂ ਵਾਪਰ ਰਹੀਆਂ, ਕਦੀ ਕਿਤੇ ਲੜ ਪੈਂਦੇ ਆ, ਕਦੀ ਕਿਤੇ ਲੜਾਈਆਂ ਹੋ ਜਾਂਦੀਆਂ। ਤਾਂ ਇਹ ਸਰਕਾਰ ਜਿਹੜੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਤੁਹਾਨੂੰ ਦੱਸਾਂ, ਇਹ ਪਹਿਲਾਂ ਹੀ ਬੰਦ ਕਰਨ ਨੂੰ ਫਿਰਦੀ ਹੈ ਇਸ ਸਰਵਿਸ ਨੂੰ, ਇਸ ਜੀ ਜੀ ਸਹੂਲੀਅਤ ਨੂੰ, ਤੇ ਇਹਨਾਂ ਨੇ ਬੰਦ ਜੀ ਕਰਾ ਦੇਣੀ ਆ, ਤੇ ਫਿਰ ਮੁੜ ਕੇ ਠੀਕ ਹੋ ਜਾਣਗੀਆਂ, ਫਿਰ ਹੋਰ ਕੀ ਆ। ਜੀ ਸੋ ਦੇਖਾਂਗੇ ਹੁਣ ਬਹਾਨਾ ਕਿਹੜਾ ਬਣਦਾ ਇਹ ਜਿਹੜਾ ਚੱਲ ਰਿਹਾ ਸਿਲਸਿਲਾ ਬੰਦ ਹੋਣ ਦਾ। ਸੋ ਮਿੰਟੂ ਜੀ ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਦੇ ਉੱਪਰ ਚਾਨਣਾ ਪਾਇਆ। ਸੋ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ। ਨਾਲ ਦੀ ਨਾਲ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤਾਂ ਆਪਣੇ ਹੋਰ ਸਾਥੀਆਂ ਦੇ ਨਾਲ ਇਸ ਪ੍ਰੋਗਰਾਮ ਨੂੰ ਸਾਂਝਾ ਕਰਨਾ ਬਿਲਕੁਲ ਨਾ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ, ਤਦ ਤੱਕ ਲਈ ਧੰਨਵਾਦ।